ਸ਼ਰਮਾ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਆਪਾਂ ਸ਼ੁਭ ਤੋਂ। ਸ਼ੁਭ ਦੇ ਸਰਕਾਰੀ ਕਤਲ ਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਅੱਜ ਪੂਰੇ ਪੰਜਾਬ 'ਚ ਇਹੋ ਸਵਾਲ ਹੈ ਕਿ ਇਸ ਜੀ ਕਤਲ ਲਈ ਬਿਲਕੁਲ ਜ਼ਿੰਮੇਵਾਰ ਕੌਣ ਹੈ। ਜੀ ਬਿਲਕੁਲ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਕਰਕੇ ਜਦੋਂ ਕੂਚ ਕਰਨ ਦਾ ਇਰਾਦੇ ਨਾਲ ਅੱਗੇ ਵਧਣਾ ਸ਼ੁਰੂ ਕੀਤਾ, ਹੂੰ ਤਦ ਸਾਹਮਣੇ ਵਾਲੇ ਪਾਸਿਓਂ ਗੋਲੀਆਂ ਭਰਾਈਆਂ ਗਈਆਂ, ਅਥਰੂ ਗੈਸ ਦੇ ਗੋਲੇ ਦਾਗੇ ਗਏ। ਹੂੰ ਪ੍ਰਵੀਨ ਜੀ, ਸ਼ੰਭੂ ਬਾਰਡਰ ਦੇ ਉੱਤੇ ਹੀ 30,000 ਤੋਂ ਵੱਧ ਗੋਲੀਆਂ ਦੀ ਖੇਪ ਪਹੁੰਚੀ ਹੋਈ ਸੀ। ਜੀ ਸ਼ੰਭੂ ਬਾਰਡਰ ਦੇ ਉੱਤੇ ਹੀ 12,000 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਹੋਏ ਸੀ। ਹੂੰ ਇਹੀ ਸਥਿਤੀ ਖਨੌਰੀ ਬਾਰਡਰ ਤੇ ਵੀ ਸੀ। ਜੀ ਇਸੇ ਤਰ੍ਹਾਂ ਦੇ ਹਾਲਾਤ, ਇਸੇ ਤਰ੍ਹਾਂ ਦਾ ਤਰੀਕਾ, ਹੂੰ ਉਹੀ ਡਰੋਨ, ਉਹੀ ਅਥਰੂ ਗੈਸ ਦੇ ਗੋਲੇ, ਉਹੀ ਪਲਾਸਟਿਕ ਦੀਆਂ ਗੋਲੀਆਂ। ਹੂੰ ਤੇ ਕਿਸਾਨ ਜਥੇਬੰਦੀਆਂ ਦਾ ਜਾਂ ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਗੋਲੀਆਂ ਚਲਾਉਂਦੇ ਹੋਏ ਪਲਾਸਟਿਕ ਦੀਆਂ ਗੋਲੀਆਂ ਦੇ ਵਿੱਚ ਕੁਝ ਅਸਲੀ ਗੋਲੀਆਂ ਵੀ ਭਰਾਈਆਂ ਗਈਆਂ ਨੇ, ਹੂੰ ਜਿਨ੍ਹਾਂ ਚੋਂ ਕਹਿੰਦੇ ਇੱਕ ਗੋਲੀ ਨੇ ਸ਼ੁਭ ਦੀ ਜਾਨ ਲਈ ਹੈ, ਜਦੋਂ ਕਿ ਅਜੇ ਪੋਸਟਮਾਰਟਮ ਹੋਣਾ, ਉਹਦੀ ਅਧਿਕਾਰਤ ਪੁਸ਼ਟੀ ਅਜੇ ਕੋਈ ਧਿਰ ਨੇ ਨਹੀਂ ਕੀਤੀ ਹੈ। ਇਸ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹਵਾਲੇ ਨਾਲ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ ਜੀ, ਗੋਲੀਆਂ ਅਸਲੀ ਵੀ ਚੱਲੀਆਂ। ਉਹ ਕੁਝ ਖੋਲ ਵੀ ਉੱਥੇ ਮੀਡੀਆ ਕਰਮੀਆਂ ਸਾਹਮਣੇ ਦਿਖਾਉਂਦੇ ਨਜ਼ਰ ਆਏ ਕਿ ਆਹ ਦੇਖੋ ਜੀ, ਆਹ ਪਿੱਤਲ ਦਾ ਖੋਲ ਹੈ ਜੀ, ਆਹ ਕਿੱਥੋਂ ਲੱਭਿਆ ਹੈ ਨਾ ਜੀ। ਸੋ ਇਸ ਲਈ ਤੇ ਉਹਦੇ ਸਿਰ ਦੇ ਵਿੱਚ ਜ਼ਖਮ ਹੁੰਦਾ ਗਹਿਰਾ ਜੀ ਤੇ ਹਸਪਤਾਲ ਲਿਜਾਣ ਤੱਕ ਉਹਦੀ ਮੌਤ ਹੋ ਜਾਂਦੀ ਹੈ। 18 ਲੱਖ ਤੋਂ ਵੱਧ ਉਸ ਕਿਸਾਨ ਦੇ ਸਿਰ ਤੇ ਕਰਜ਼ਾ ਹੈ। ਉਹ ਅੱਛਾ। 2 ਭੈਣਾਂ ਦਾ ਕੱਲਾ ਭਰਾ ਹੈ ਤੇ ਘਰ ਦਾ ਉਹ ਜੀ ਚਲਾ ਜਾਵੇ, ਪੁੱਤ ਚਲਾ ਜਾਵੇ, ਭੈਣਾਂ ਦਾ ਭਰਾ ਚਲਾ ਜਾਵੇ ਤੇ ਸਿਰ ਤੇ ਕਰਜ਼ਾ ਖੜਾ ਹੋਵੇ ਤੇ ਫਿਰ ਉਸ ਘਰ ਦੀ ਕੀ ਹਾਲਤ ਹੋਊਗੀ। ਸੋ ਇਸ ਲਈ ਹੁਣ ਉਹ ਉੱਥੇ ਵੀਡੀਓ ਬਣਾਉਣ ਤਾਂ ਆਇਆ ਨਹੀਂ ਸੀ ਜੀ। ਉਹ ਕਿਸਾਨੀ ਮਸਲਿਆਂ ਦੀ ਨਿਜਾਤ ਲਈ ਹੋਇਆ ਸੀ ਨਾ, ਉਹਨਾਂ ਮਸਲਿਆਂ ਦੇ ਹੱਲ ਲਈ ਹੋਇਆ ਸੀ ਨਾ। ਤੇ ਪਰ ਸਰਕਾਰਾਂ ਦਾ ਕਿਹੜਾ ਤਰੀਕਾ? ਇੱਕ ਪਾਸੇ ਖੇਤੀਬਾੜੀ ਮੰਤਰੀ ਪ੍ਰਵੀਨ ਜੀ ਟਵੀਟ ਕਰਦੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤੇ ਜੇ ਤੁਸੀਂ ਗੱਲਬਾਤ ਲਈ ਤਿਆਰ ਹੋ ਤਾਂ ਤੁਹਾਡੀ ਫੋਰਸ ਹਮਲਾਵਰ ਕਿਵੇਂ ਆ? ਜੀ ਜੀ ਉਹ ਕਿਹਦੇ ਹੁਕਮਾਂ ਤੇ ਆ? ਆਪਾਂ ਪੰਜਾਬ ਦੇ ਵਿੱਚ ਬਰਗਾੜੀ ਬਹਿਬਲ ਕਲਾਂ ਕਾਂਡ ਵਾਲੇ ਮਾਮਲੇ 'ਚ ਅਕਸਰ ਸਵਾਲ ਕਰਦੇ ਹਾਂ ਕਿ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਤਾਂ ਗੋਲੀ ਨਹੀਂ ਚੱਲੀ ਨਾ। ਤੇ ਫਿਰ ਕੱਲ ਕਿਹਦੇ ਹੁਕਮਾਂ ਨਾਲ ਗੋਲੀ ਚੱਲੀ? ਚਾਹੇ ਉਹ ਪਲਾਸਟਿਕ ਦੀ ਹੈ ਤੇ ਚਾਹੇ ਉਹ ਦੂਜੀ ਹੈ, ਸਵਾਲ ਗੋਲੀ ਦਾ। ਕਿਉਂਕਿ ਪਲਾਸਟਿਕ ਦੀ ਗੋਲੀ ਵੀ ਸੁਪਰੀਮ ਕੋਰਟ ਵੱਲੋਂ ਜੰਮੂ ਕਸ਼ਮੀਰ ਵਾਲੇ ਮਾਮਲੇ ਦੇ ਹਵਾਲੇ ਨਾਲ ਰੋਕ ਲੱਗੀ ਸੀ ਕਿ ਗੋਲੀ ਮਾਰੂ ਹੈ। ਥਾਂ ਕੁਥਾਂ ਲੱਗੇ ਤਾਂ ਇਹ ਵੀ ਨੁਕਸਾਨਦਾਇਕ ਹੈ। ਉਹਦੇ ਨਾਲ ਉਹ ਹਲਕੇ ਉਹ ਪਾਏ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਚਲਾਉਣ ਦੇ ਹੁਕਮ ਸੀ, ਤੇ ਇਹ ਗੋਲੀਆਂ ਕਿਵੇਂ ਚੱਲ ਰਹੀਆਂ ਨੇ? ਸੋ ਇਸ ਪਹਿਲੂ ਦੇ ਉੱਤੇ ਵੀ ਸਵਾਲ ਸਰਕਾਰ ਵਾਲੇ ਪਾਸੇ ਖੜਾ ਹੈ ਕਿ ਕਿਹਦੇ ਹੁਕਮਾਂ ਤੇ। ਸੋ ਜਦੋਂ ਅੰਦੋਲਨਕਾਰੀ ਧਿਰਾਂ ਦੇ ਉੱਤੇ ਸਰਕਾਰ, ਸੱਤਾ, ਪੁਲਿਸ, ਪ੍ਰਸ਼ਾਸਨ ਹਮਲਾਵਰ ਹੋਵੇ ਤਾਂ ਫਿਰ ਕਿਸਾਨ ਕਹਿੰਦੇ ਤਾਂ ਸਰਕਾਰੀ ਕਤਲ ਹੈ ਨਾ। ਤੇ ਜੇ ਸਰਕਾਰਾਂ ਕਤਲ ਕਰਨ ਤੇ ਆ ਜਾਣ ਫਿਰ ਮਾਮਲਾ ਨਿਬੜੂਗਾ ਕਿਵੇਂ? ਬਿਲਕੁਲ ਸਹੀ ਹੈ। ਤੇ ਦੂਸਰੇ ਪਾਸੇ ਆਮ ਕਿਸਾਨਾਂ 'ਚ ਇਸ ਗੱਲ ਦਾ ਰੋਸ ਹੈ ਕਿ ਸਾਡੇ ਲੀਡਰ ਸਟੈਂਡ ਨਹੀਂ ਲੈ ਪਾ ਰਹੇ, ਸਾਡੇ ਲੀਡਰ ਸਪਸ਼ਟ ਨਹੀਂ ਹੋ ਪਾ ਰਹੇ ਕਿ ਕਰਨਾ ਕੀ ਹੈ। ਇੱਕ ਪਾਸੇ ਕਹਿੰਦੇ ਆ ਕਿ ਹੁਣ ਗੱਲਬਾਤ ਨਹੀਂ, ਹੁਣ ਦਿੱਲੀ ਜਾਵਾਂਗੇ। 11:15 ਵਜੇ ਕਹਿੰਦੇ ਆ ਕਿ ਨਹੀਂ, ਗੱਲਬਾਤ ਦਾ ਫੇਰ ਰਾਹ ਖੁੱਲ ਰਿਹਾ, ਰੁਕ ਜਾਓ ਅਜੇ। ਫਿਰ ਕਹਿੰਦੇ ਆ ਕਿ ਨਹੀਂ ਜੀ, ਸਾਨੂੰ ਤਾਂ ਪ੍ਰਧਾਨ ਮੰਤਰੀ ਦਾ ਟਵੀਟ ਚਾਹੀਦਾ, ਉਹਦਾ ਸੁਨੇਹਾ ਆਵੇ ਤਾਂ ਹੀ ਮੰਨਾਂਗੇ। ਸੋ ਇਹ ਸਾਰੇ ਵਰਤਾਰੇ ਨੇ ਇੱਕ ਸਵਾਲ ਖੜਾ ਕੀਤਾ ਜੀ ਕਿ ਇਹ ਕੱਲ ਜੋ ਕੁਝ ਉੱਥੇ ਘਟਨਾਕ੍ਰਮ ਵਾਪਰਿਆ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਜਥੇਬੰਦੀਆਂ ਇਸ ਹਾਲਾਤ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ, ਉਹਦੇ ਬਾਵਜੂਦ ਉਹਨਾਂ ਨੇ ਕਾਲ ਦੇਤੀ? ਕੀ ਜਥੇਬੰਦੀਆਂ ਆਪ ਮਹਾਰੇ ਸਿਰਫ ਹੀਰੋ ਬਣ ਲਈ, ਚਿਹਰੇ ਮੋਹਰੇ ਬਣ ਲਈ ਅੱਗੇ ਵਧ ਗਈਆਂ ਸੀ ਕਿ ਬਾਕੀਆਂ ਨੂੰ ਨਾ ਹੀ ਸੱਦੀਏ, ਇਕੱਲੇ ਹੀ ਚੱਲ ਜੀਏ? ਕੀ ਉਸ ਨੇ ਹਾਲਾਤ ਪੈਦਾ ਕੀਤੇ? ਕੀ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਜਥੇਬੰਦੀਆਂ ਖੇਡ ਰਹੀਆਂ ਨੇ ਤੇ ਉਸ ਰੋਸੇ ਨੂੰ ਸਰਕਾਰਾਂ ਆਪਣੀ ਰਾਜਨੀਤੀ ਵਜੋਂ ਵਰਤ ਰਹੀਆਂ ਨੇ? ਕੀ ਇਸ ਮੌਕੇ ਕਿਸਾਨੀ ਮੁੱਦਾ ਜਿਸ ਕਦਰ ਭਖਿਆ, ਜਿਸ ਕਦਰ ਮਾਹੌਲ ਬਣਿਆ, ਤੇ ਭਾਜਪਾ ਜਾਣਦੀ ਹੈ ਕਿ ਪੰਜਾਬ 'ਚੋਂ ਬਟਨ ਖੱਟਣ ਲਈ ਸਾਡੇ ਕੋਲ ਪਹਿਲਾਂ ਵੀ ਕੁਝ ਨਹੀਂ ਤੇ ਹੁਣ ਵੀ ਕੁਝ ਨਹੀਂ ਹੋਣਾ, ਪਰ ਉਹਦੇ ਬਾਵਜੂਦ ਕਿਸਾਨੀ ਮੁੱਦਾ ਪੰਜਾਬ ਦੀਆਂ ਜਥੇਬੰਦੀਆਂ, ਪੰਜਾਬ ਦੇ ਕਿਸਾਨਾਂ, ਹਰਿਆਣੇ ਦੇ ਕਿਸਾਨਾਂ ਕਰਕੇ ਇੱਕ ਵਾਰ ਫਿਰ ਚਰਚਾ 'ਚ ਹੈ। ਤੇ ਜਿਹੜੀ ਧਿਰ ਅਗਵਾਈ ਕਰ ਰਹੀ ਹੈ ਇਸ ਅੰਦੋਲਨ ਦੀ, ਉਹੀ ਧਿਰ ਕਹਿ ਰਹੀ ਹੈ ਕਿ ਮੋਦੀ ਕਹਿ ਦੇਵੇ ਫਿਰ ਸਾਨੂੰ ਭਰੋਸਾ। ਮੋਦੀ ਦੀ ਗਰੰਟੀ ਦਵਾ ਕੇ ਦੇਸ਼ ਦੇ ਬਾਕੀ ਕਿਸਾਨਾਂ ਦੀਆਂ ਵੋਟਾਂ ਭਾਜਪਾ ਦੀ ਝੋਲੀ ਪਾਉਣੀ ਹੈ। ਬਿਲਕੁਲ ਸਹੀ ਹੈ ਜੀ। ਕੀ ਇਹ ਪਹਿਲੂ ਤਾਂ ਨਹੀਂ ਇਹਦੇ ਪਿੱਛੇ? ਕੱਲ ਨੂੰ ਕਿਸੇ ਸਟੇਜ ਤੋਂ ਮੋਦੀ ਕਹਿ ਦੇਵੇ ਕਿ ਹਾਂ ਅਗਲੇ 5 ਸਾਲਾਂ ਲਈ ਦੇ ਦੇਾਂਗੇ MSP, ਤੇ ਫਿਰ ਮੰਨ ਲਾਂਗੇ।
ਜੀ ਬਿਲਕੁਲ। ਨਰਿੰਦਰ ਮੋਦੀ ਨੇ ਤਾਂ 3 ਖੇਤੀ ਕਾਨੂੰਨ ਵਾਪਸ ਕਰਨ ਦਾ ਵੀ ਐਲਾਨ ਕੱਲੇ ਹੀ ਸਵੇਰੇ ਉੱਠ ਕੇ ਕਰਤਾ ਸੀ, ਹੂੰ, ਪਰ ਨਹੀਂ ਮੰਨਿਆ ਨਾ ਦੇਸ਼, ਨਹੀਂ ਹੂੰ, ਮੰਨੇ ਨਾ ਕਿਸਾਨ, ਨਹੀਂ ਮੰਨੀਆਂ ਨਾ ਨਹੀਂ, ਜਥੇਬੰਦੀਆਂ। ਉਹ ਕਹਿੰਦੇ ਤੁਸੀਂ ਆਰਡੀਨੈਂਸ ਲਿਆਏ ਸੀ, ਤੁਸੀਂ ਸੰਸਦ 'ਚ ਬਿੱਲ ਪੇਸ਼ ਕੀਤੇ ਸੀ, ਤੁਸੀਂ ਧੱਕੇ ਨਾਲ ਪਾਸ ਕਰਾਏ ਸੀ, ਸੰਸਦ 'ਚ ਆਓ ਤੇ ਵਾਪਸ ਕਰੋ। ਹੂੰ, ਜਥੇਬੰਦੀਆਂ ਕਿਉਂ ਨਹੀਂ ਇਸ ਗੱਲ ਤੇ ਅੜਦੀਆਂ ਕਿ ਭਾਈ ਦੁਬਾਰਾ ਲਿਆਓ ਇੱਕ ਨਵਾਂ ਬਿੱਲ ਐਮਐਸਪੀ ਵਾਲਾ, ਹਾਂਜੀ, ਲਿਆਓ, ਹੂੰ, ਹੂੰ, ਅੱਛਾ ਬੁਲਾਓ ਸੈਸ਼ਨ, ਉਹ ਤੇ ਮੰਨਾਂਗੇ। ਹੂੰ, ਭਾਜਪਾ ਲਗਾਤਾਰ ਇਹ ਪ੍ਰਚਾਰ ਕਰ ਰਹੀ ਹੈ ਹੁਣ ਆਪਣੇ ਸੋਸ਼ਲ ਮੀਡੀਆ ਰਾਹੀਂ, ਅਕਾਊਂਟਾਂ ਰਾਹੀਂ, ਕਿ ਐਮਐਸਪੀ ਨਹੀਂ ਦਿੱਤੀ ਜਾ ਸਕਦੀ। ਹੂੰ, ਉਹਨਾਂ ਨੂੰ ਪੁੱਛੋ ਕਿ ਸਵਾਮੀਨਾਥਨ ਨੂੰ ਫਿਰ ਭਾਰਤ ਰਤਨ ਕਿਵੇਂ ਦਿੱਤਾ ਜਾ ਸਕਦਾ ਜੇਕਰ ਉਹਦੀ ਗੱਲ ਹੀ ਨਹੀਂ ਮੰਨਣੀ। ਜੇਕਰ ਗੱਲ ਹੀ ਨਹੀਂ, ਜੀ, ਉਹਨਾਂ ਨੂੰ ਕਹੋ ਕਿ ਜੇਕਰ ਤੁਹਾਨੂੰ ਲੱਗਦਾ ਨਹੀਂ ਦਿੱਤੀ ਜਾ ਸਕਦੀ, ਕਰੋ ਸੰਸਦ ਚਰਚਾ, ਹੂੰ, ਸਾਰੀ ਸੰਸਦ ਬੈਠ ਕੇ ਗੱਲ ਕਰੇ ਨਾ। ਹੂੰ, ਮੋਦੀ ਤੋਂ ਕਹਾ ਦਿਓ ਜੀ, ਕਹਿੰਦੇ ਫਿਰ ਸਾਨੂੰ ਮਨਜ਼ੂਰ ਹੈ। ਹੂੰ, 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 ਇਸ ਪਹਿਲੂ ਤੇ ਵੀ ਸਵਾਲ ਉੱਠਣ ਲੱਗੇ ਨੇ। ਸਵਾਲ ਪ੍ਰਵੀਨ ਜੀ ਪੰਜਾਬ ਸਰਕਾਰ ਤੇ ਵੀ ਉੱਠ ਰਹੇ ਨੇ ਹੂੰ, ਹੂੰ, ਕਿ ਪੰਜਾਬ ਸਰਕਾਰ ਜੇ ਵਿਚੋਲੇ ਦੀ ਭੂਮਿਕਾ ਨਿਭਾ ਰਹੀ ਹੈ ਤੇ ਦਾਅਵਾ ਕਰਦੀ ਹੈ ਅਸੀਂ ਕਿਸਾਨਾਂ ਨਾਲ, ਹੂੰ, ਤੇ ਜਦੋਂ ਮੀਟਿੰਗਾਂ 'ਚ ਤੁਸੀਂ ਬੈਠਦੇ ਹੋ ਤਾਂ ਫਿਰ ਅੰਦੋਲਨ 'ਚ ਕਿਉਂ ਨਹੀਂ ਜਾਂਦੇ ਨਾਲ? ਹੂੰ, ਹੂੰ, ਤੁਹਾਨੂੰ ਲੱਗਦਾ ਹੈ ਕਿ ਮੀਟਿੰਗ 'ਚ ਬੈਠ ਕੇ ਅਸੀਂ ਮਾਮਲਾ ਨਿਬੇੜ ਸਕਦੇ ਹਾਂ? ਮੁੱਖ ਮੰਤਰੀ ਸਾਹਿਬ ਤੇ ਮੰਤਰੀ ਤੱਕ ਬੈਠਦੇ ਨੇ। ਹੂੰ, ਹੂੰ, ਫਿਰ ਕੱਲ ਸ਼ੰਭੂ ਖਨੌਰੀ ਦੇ ਉੱਤੇ 92 ਕਿਉਂ ਨਹੀਂ ਗਏ? ਮੈਂ ਤਾਂ ਕਹਿੰਦਾ 117 ਦੇ 117 ਕਿਉਂ ਨਹੀਂ ਗਏ? ਸਹੀ, ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣੀਆਂ, ਜੇ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਨਾ ਫਿਰ ਤੁਸੀਂ ਐਮਐਲਏ ਐਮਪੀ ਕਾਹਦੇ ਹੋ? ਕਾਹਦੇ ਹੋ? ਬਿਲਕੁਲ, ਕਿਹਦੀ ਅਗਵਾਈ ਕਰਦੇ ਹੋ? ਖੜਦੇ ਨਾ ਗੱਲ, ਜਦੋਂ ਉੱਥੋਂ ਕਹਿੰਦੇ ਗੋਲੇ ਚੱਲ ਰਹੇ ਸੀ, ਗੋਲੀਆਂ ਚੱਲ ਰਹੀਆਂ ਸੀ। ਇਸ ਲਈ ਸਵਾਲ ਅੱਜ ਪੰਜਾਬ ਦੀ ਸਿਆਸਤ ਤੇ ਵੀ ਹੈ, ਸਵਾਲ ਅੱਜ ਸਰਕਾਰੀ ਧਿਰ ਤੇ ਵੀ ਹੈ, ਸਵਾਲ ਸਰਕਾਰੀ ਏਜੰਸੀਆਂ ਤੇ ਵੀ ਹੈ, ਸਵਾਲ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਤੇ ਵੀ ਹੈ। ਪਰ ਪ੍ਰਵੀਨ ਜੀ ਮੇਰਾ ਇੱਕ ਸਵਾਲ ਅਗਵਾਈ ਕਰ ਰਹੀਆਂ ਡੱਲੇਵਾਲ ਤੇ ਇਹ ਪੰਨੂ ਪੰਧੇਰ ਧਿਰ ਨੂੰ ਹੈ, ਹੋਣਾ ਵੀ ਚਾਹੀਦਾ ਜੀ। ਕਿ ਉਹ ਜਵਾਬ ਦੇਣ ਕਿ ਜਦੋਂ 4 ਦੌਰ ਦੀ ਬੈਠਕ ਤੁਹਾਨੂੰ ਲੱਗਿਆ ਕਿ ਗੱਲ ਸਿਰੇ ਨਹੀਂ ਲੱਗੀ, ਹੂੰ, 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 ਐਲਾਨ ਕੀਤਾ ਕਿ 21 ਨੂੰ ਦਿੱਲੀ ਕੂਚ ਕਰਾਂਗੇ, ਤੇ ਜੇ 20 ਤਰੀਕ ਦੀ ਰਾਤ ਨੂੰ ਇੰਨਾ ਕਹਿ ਦਿੰਦੀਆਂ ਜਥੇਬੰਦੀਆਂ ਕਿ ਅਸੀਂ ਬਾਕੀ ਜਥੇਬੰਦੀਆਂ ਨੂੰ ਸੱਦਾ ਦਿੰਨੇ ਆ, ਆਓ ਅੰਦੋਲਨ ਵਾਲੀ ਥਾਂ ਤੇ ਆਪਾਂ ਇਕੱਠੀਆਂ ਹੋ ਕੇ ਚੱਲਾਂਗੇ, ਕੀ ਜਾਂਦਾ ਸੀ? ਸਾਡੇ ਗਿਲੇ ਸ਼ਿਕਵੇ ਹੋਣਗੇ, ਆਪਾਂ ਆ ਕੇ ਨਿਬੇੜ ਲਾਂਗੇ, ਲੜਾਈ ਸਿੱਧੀ ਕੇਂਦਰ ਨਾਲ ਹੈ, ਦਿੱਲੀ ਨਾਲ ਹੈ, ਤੇ ਦਿੱਲੀ ਨਾਲ ਟੱਕਰ ਲਈ ਆਪਾਂ ਨੂੰ ਇਕੱਠਿਆਂ ਦੀ ਲੋੜ ਹੈ, ਆਓ। ਤੇ ਜੇ ਕਾਲ ਦੇ ਦਿੰਦੇ ਤਾਂ ਉਹਨਾਂ ਦਾ ਕੀ ਘਟ ਜਾਂਦਾ? ਬਿਲਕੁਲ। ਉਹ ਤੋਂ ਬਾਅਦ ਜੇਕਰ ਐਸਕੇਐਮ ਜਾਂ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਇਸ ਧਿਰ ਦੇ ਵਿੱਚ ਸ਼ਾਮਲ ਨਹੀਂ ਹੈਗੀਆਂ, ਉਹ ਨਾ ਆਉਂਦੀਆਂ, ਤਾਂ ਪੰਜਾਬ ਮੀਡੀਆ, ਲੋਕ, ਕਿਸਾਨ ਉਹਨਾਂ ਨੂੰ ਸਵਾਲ ਕਰਦੇ। ਇਹੀ ਸਵਾਲ ਮੇਰਾ ਉਹਨਾਂ ਜਥੇਬੰਦੀਆਂ ਨੂੰ ਵੀ, ਐਸਕੇਐਮ ਵਾਲਿਆਂ ਨੂੰ ਵੀ, ਕਿ ਭਾਈ ਇਹ ਡੱਲੇਵਾਲ ਤੇ ਪੰਨੂ ਪੰਧੇਰ ਦੇ ਮੁੰਡੇ ਦਾ ਵਿਆਹ ਨਹੀਂ ਸੀ। ਤੁਹਾਨੂੰ ਨਿੱਜੀ ਸੱਦਾ ਕਾਰਡ ਭੇਜਦਾ ਅਗਲਾ। ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨੀ ਮਸਲਿਆਂ ਲਈ ਖੜੇ ਹਾਂ, ਤਾਂ ਤੁਸੀਂ ਕਹਿੰਦੇ ਕਿ ਅਸੀਂ ਪੰਨੂ ਪੰਧੇਰ ਲਈ ਨਹੀਂ ਆ ਰਹੇ, ਅਸੀਂ ਡੱਲੇਵਾਲ ਲਈ ਨਹੀਂ ਆ ਰਹੇ, ਅਸੀਂ ਇਹਨਾਂ ਜਥੇਬੰਦੀਆਂ ਲਈ ਨਹੀਂ ਆ ਰਹੇ, ਅਸੀਂ ਪੰਜਾਬ ਦੀ ਕਿਸਾਨੀ ਲਈ, ਦੇਸ਼ ਦੀ ਕਿਸਾਨੀ ਲਈ ਆ ਰਹੇ ਹਾਂ, ਅਸੀਂ ਆਵਾਂਗੇ। ਤੇ ਉਹ ਕਿਉਂ ਨਹੀਂ ਆਏ? ਦਿੱਲੀ ਬੈਠਕ ਕਰਨੀ ਸੀ, ਤੈਅ ਹੋ ਗਿਆ ਸੀ ਕਿ ਦਿੱਲੀ ਕਰਾਂਗੇ, ਫਿਰ ਕਹਿੰਦੇ ਅੰਦਰ ਚਰਚਾ ਚੱਲੀ ਕਿ ਦਿੱਲੀ ਪਹੁੰਚ ਤਾਂ ਜਾਵਾਂਗੇ, ਜੇ ਪਹੁੰਚ ਗਏ ਪਤਾ ਨਹੀਂ ਪਹਿਲਾਂ ਤਾਂ ਪਹੁੰਚਣ ਨਹੀਂ ਦੇਣਗੇ, ਜੇ ਪਹੁੰਚ ਗਏ ਪਤਾ ਨਹੀਂ ਮੁੜਨ ਨਹੀਂ ਦੇਣਗੇ, ਇਸ ਲਈ ਕਹਿੰਦੇ ਬੈਠਕ ਚੰਡੀਗੜ੍ਹ ਕਰ ਲਓ। ਅੱਜ ਬੈਠਕ ਚੰਡੀਗੜ੍ਹ ਹੈ, ਉੱਥੋਂ ਤਾਂ ਅੱਜ ਕੋਈ ਫੈਸਲਾ ਲੈ ਲੈਣ, ਪਰ ਸਵਾਲ ਉਹਨਾਂ ਨੂੰ ਵੀ ਹੈ। ਸੋ ਇਸ ਲਈ ਇਹ ਪਹਿਲੂ ਅੱਜ ਜ਼ਿਆਦਾ ਵਿਚਾਰਨ ਚ ਹੈ ਕਿ ਇਹ ਲੜਾਈ ਐਮਐਸਪੀ ਦੀ ਹੈ, ਇਹ ਲੜਾਈ ਕਿਸਾਨੀ ਕਰਜ਼ੇ ਮਾਫੀ ਦੀ ਹੈ, ਜਾਂ ਕਿਸੇ ਧਿਰ ਨੂੰ ਰਾਜਨੀਤਿਕ ਲਾਹਾ ਪਹੁੰਚਾਉਣ ਦੀ ਹੈ। ਕੋਈ ਤਾਂ ਰਾਜਨੀਤਿਕ ਲਾਹਾ ਖੱਟਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ, ਚਾਹੇ ਉਹ ਪੰਜਾਬ ਵਾਲੀ ਧਿਰ ਹੋਵੇ ਤੇ ਚਾਹੇ ਉਹ ਕੇਂਦਰ ਵਾਲੀ ਧਿਰ ਹੋਵੇ। ਇਹਦੇ ਉੱਤੇ ਵੀ ਗੌਰ ਰੱਖਣ ਦੀ ਲੋੜ ਹੈ। ਇਸ ਲਈ ਸ਼ੁਭ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ, ਇਸ ਨੂੰ ਸੋਚਣ ਦੀ ਲੋੜ ਹੈ। ਬਿਲਕੁਲ ਜੀ। ਜੇਕਰ ਆਪਾਂ ਦੇਖੋ ਜਿਹੜੇ ਆਗੂ ਨੇ, ਜਿਹੜੇ ਐਮਐਲਏਜ਼ ਨੇ, ਐਮਪੀਜ਼ ਨੇ, ਜੇਕਰ ਆਪਾਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ, ਤੇ ਜਿਹੜੇ ਸਾਡੇ ਅਗਵਾਈ ਕਰਤਾ ਨੇ ਉਹਨਾਂ ਨੂੰ ਕਿਉਂ ਨਹੀਂ? ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਕਮੀਆਂ ਨੇ, ਉਹਨਾਂ ਦੀ ਰਣਨੀਤਿਕ ਪਹੁੰਚ ਦੇ ਵਿੱਚ, ਉਹਨਾਂ ਕਮੀਆਂ ਨੂੰ ਤਾਂ ਦੂਰ ਕਰਨਾ ਪਊਗਾ ਨਾ। ਤੁਸੀਂ ਕਿੰਨਾ ਕੁ ਚਿਰ ਇਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ ਕਰਵਾਓਗੇ, ਟਾਰਚਰ ਕਰਵਾਓਗੇ? ਅਕਸਰ ਤੁਸੀਂ ਹੀ ਤਾਂ ਕਾਲ ਦਿੱਤੀ ਸੀ ਨਾ ਕਿ ਦਿੱਲੀ ਕੂਚ ਕਰਨਾ ਹੈ, ਫੇਰ ਹੀ ਉਹ ਮੁੰਡੇ ਅੱਗੇ ਵਧੇ, ਫੇਰ ਹੀ ਇਹ ਸਾਰਾ ਕੁਝ ਵਾਪਰਿਆ ਜੀ।